ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਮਾਂ ਪਹਿਲਾਂ ਸਿਆਟਲ ਦੇ ਵਿੱਚ ਇੱਕ ਭਾਰਤੀ ਮੂਲ ਦੀ ਕੁੜੀ ਜੋ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਸੀ ਤੇ ਉਹ ਇੱਕ ਜਗ੍ਹਾ ਖੜੀ ਸੀ ਜਿੱਥੇ ਪੁਲਿਸ ਵਾਲੇ ਦੀ ਕਾਰ ਜੋ ਹਾਈ ਸਪੀਡ ਤੇ ਜਾ ਰਿਹਾ ਸੀ ਉਹਦੇ ਵਿੱਚ ਲੱਗੀ ਤੇ ਉਸ ਦੀ ਜਿਹੜੀ ਆ ਮੌਤ ਹੋ ਗਈ। ਉਸ ਤੋਂ ਬਾਅਦ ਜੋ ਪੁਲਿਸ ਆਫੀਸਰ ਆ ਉਹਦੇ ਉੱਤੇ ਜਿਹੜਾ ਕੇਸ ਚੱਲ ਰਿਹਾ ਸੀ। ਤੇ ਅੱਜ ਇਹ ਖਬਰ ਆ ਰਹੀ ਆ ਵੀ ਜਿਹੜੇ ਪੁਲਿਸ ਆਫੀਸਰ ਆ ਉਹਦੇ ਉੱਤੇ ਕਿਸੇ ਤਰ੍ਹਾਂ ਦੇ ਫੈਲਨੀ ਦੇ ਚਾਰजेस ਨਹੀਂ ਲਾਈ ਜਾਣਗੇ। ਦੇਖੋ ਵੀ ਉਹ ਸਟਰੀਟ ਜਿੱਥੇ ਉਹ ਵਿਚਾਰੀ ਜਹਾਵੀ ਕੰਦੂਲਾ ਨਾਮ ਦੀ ਬੱਚੀ ਖੜੀ ਸੀਗੀ ਜਨਵਰੀ 23 2023 ਨੂੰ, ਜੋ ਸਪੀਡ ਦੀ ਲਿਮਿਟ ਆ ਉੱਥੇ 25 ਮੀਲ ਪਰ ਆਵਰ ਦੇ ਹਿਸਾਬ ਨਾਲ ਸੀ ਤੇ ਜੋ ਪੁਲਿਸ ਆਫੀਸਰ ਸੀ ਕੈਬਨ ਡੇਵ ਉਹ 74 ਮੀਲ ਪਰ ਆਵਰ ਦੇ ਹਿਸਾਬ ਨਾਲ ਉਸ ਸਟਰੀਟ ਦੇ ਉੱਤੇ ਜਾ ਰਿਹਾ ਸੀਗਾ। ਤੇ ਜੋ ਸਿਆਟਲ ਪੁਲਿਸ ਡਿਪਾਰਟਮੈਂਟ ਦੇ ਮੈਮੋ ਦੇ ਵਿੱਚ ਇਹ ਦੱਸਿਆ ਗਿਆ ਆ ਕਿ ਕਿੰਗ ਕਾਉਂਟੀ ਦੇ ਜਿਹੜੇ ਪ੍ਰੋਸੀਕਿਊਟਰ ਆ ਉਹਨਾਂ ਨੇ ਇਹ ਦੱਸਿਆ ਵੀ ਜਿਹੜਾ ਪੁਲਿਸ ਆਫੀਸਰ ਡੇਵ ਸੀ ਉਹਦੀਆਂ ਐਮਰਜੈਂਸੀ ਲਾਈਟਸ ਵੀ ਔਨ ਸੀਗੀਆਂ ਤੇ ਪਰ ਜੋ ਉਹਦੇ ਤੇ ਫੈਲਨੀ ਦੇ ਚਾਰजेस ਆ ਉਹ ਨਹੀਂ ਲਾਏ ਜਾ ਰਹੇ ਕਿਉਂਕਿ ਜੋ ਐਵੀਡੈਂਸ ਆ ਉਹ ਬਾਹਲਾ ਸੋਲਿਡ ਨਹੀਂ ਹੈਗਾ। ਜੀ ਬੜੀ ਮੰਦਭਾਗੀ ਜਿਹੜੀ ਇਹ ਗੱਲ ਆ ਵੀ ਕਿਤੇ ਇਹ ਨਾ ਹੋਵੇ ਵੀ ਉਹ ਬਚ ਕੇ ਜਿਹੜਾ ਉਹ ਨਿਕਲ ਜਾਵੇ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਲਾ ਮੇਕਰਸ ਰੈਪਰੇਸ਼ਨਸ ਬਿੱਲ ਆ ਉਸ ਨੂੰ ਬਾਰੇ ਜਿਹੜੀ ਉਹ ਆਖ ਰਹੇ ਆ, ਜਿਸ ਦੇ ਵਿੱਚ ਕਹਿੰਦੇ ਵੀ ਜਿਹੜੀਆਂ ਪੇਮੈਂਟਸ ਦੀ ਚਰਚਾ ਸੀ ਉਹ ਤਾਂ ਉਸ ਦੇ ਵਿੱਚ ਨਹੀਂ ਹੋਊਗੀ। ਜਿਹੜੇ ਕਾਲੇ ਮੂਲ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਗਿਆ ਸੀ ਉਸ ਮਾਮਲੇ ਦੇ ਵਿੱਚ ਇੱਕ ਰੈਪਰੇਸ਼ਨ ਦੀ ਕਮੇਟੀ ਵੀ ਗਵਰਨਰ ਨਿਊਸਮ ਨੇ ਬਿਠਾਈ ਸੀ, ਜਿਨ੍ਹਾਂ ਨੇ ਤਕਰੀਬਨ ਮਿਲੀਅਨ ਡਾਲਰ ਹਰ ਇੱਕ ਕਾਲੇ ਮੂਲ ਦੇ ਬੰਦੇ ਨੂੰ ਦੇਣ ਦੀ ਸਿਫਾਰਿਸ਼ ਉਸ ਕਮੇਟੀ ਨੇ ਕੀਤੀ ਸੀ। ਪਰ ਜਿਹੜੇ ਲਾ ਮੇਕਰਸ ਆ ਉਹ ਇਸ ਪੈਕੇਜ ਨੂੰ ਹੁਣ ਲੈ ਕੇ ਆ ਰਹੇ ਆ। ਰੈਪਰੇਸ਼ਨਸ ਲੈਜਿਸਲੇਸ਼ਨ ਉਸ ਨੂੰ ਆਖਿਆ ਜਾ ਰਿਹਾ ਆ। ਕਹਿੰਦੇ ਵੀ ਸਟਾਰਟਿੰਗ ਪੁਆਇੰਟ ਇਹ ਰੱਖਿਆ ਗਿਆ ਆ ਵੀ ਸਭ ਤੋਂ ਪਹਿਲਾਂ ਮਾਫੀ ਜਿਹੜੀ ਆ ਇਸ ਦੇ ਵਿੱਚ ਮੰਗੀ ਜਾ ਸਕਦੀ ਹੈਗੀ ਆ। ਸੋ ਸੈਨੇਟਰ ਸਟੀਵਨ ਬ੍ਰੈਡਫੋਰਡ ਲਾਸ ਐਂਜਲਸ ਏਰੀਆ ਦੇ ਡੈਮੋਕ੍ਰੇਟ ਆ, ਉਹ ਟਾਸਕ ਫੋਰਸ ਦੇ ਮੈਂਬਰ ਵੀ ਜਿਹੜੇ ਆ ਉਹ ਰਹੇ ਆ। ਕੈਲੀਫੋਰਨੀਆ ਅਮਰੀਕਨ ਫਰੀਡਮੈਨ ਅਫੇਅਰਸ ਏਜੰਸੀ ਰੈਪਰੇਸ਼ਨਸ ਪ੍ਰੋਗਰਾਮ ਨੂੰ ਐਡਮਿਨਿਸਟਰ ਕਰਨ ਦੇ ਲਈ ਤੇ ਕਾਲੇ ਮੂਲ ਦੇ ਲੋਕਾਂ ਦੇ ਪਰਿਵਾਰ ਦੀ ਲਿਨੀਏਜ ਆ ਪਿੱਛੇ ਆ ਉਸ ਨੂੰ ਚੈੱਕ ਕਰਨ ਦੇ ਲਈ। ਸੋ ਇਹ ਹੁਣ ਦੇਖਣਾ ਹੋਊਗਾ ਵੀ ਲਾ ਮੇਕਰਸ ਨੇ ਇਹ ਦੱਸਿਆ ਵੀ ਇਸ ਦੇ ਨਾਲ ਕੁੱਲ ਖਰਚਾ ਜਿਹੜਾ ਆ ਉਹ ਕਿੰਨਾ ਇਸ ਦੇ ਵਿੱਚ ਆਊਗਾ। 1996 ਦੇ ਵਿੱਚ ਕੈਲੀਫੋਰਨੀਆ ਦੇ ਵੋਟਰਸ ਨੇ ਇੱਕ ਕਾਨੂੰਨ ਪਾਸ ਕੀਤਾ ਸੀ ਜਿਸ ਵਿੱਚ ਇਹ ਕਿਹਾ ਸੀਗਾ ਵੀ ਰੇਸ, ਕਲਰ, ਸੈਕਸ ਜਾਂ ਨੈਸ਼ਨੈਲਿਟੀ ਦੇ ਆਧਾਰ ਦੇ ਉੱਤੇ ਕਿਸੇ ਵੀ ਤਰੀਕੇ ਦਾ ਜਿਹੜਾ ਬੈਨ ਆ ਉਹ ਨਹੀਂ ਹੋ ਸਕਦਾ ਇੰਪਲੋਇਮੈਂਟ, ਐਜੂਕੇਸ਼ਨ ਜਾਂ ਕੰਟਰੈਕਟਿੰਗ ਡਿਸੀਜਨ ਦੇ ਵਿੱਚ। 2020 ਦੇ ਵਿੱਚ ਵੋਟਰਸ ਨੂੰ ਦੁਬਾਰਾ ਇਹ ਪੁੱਛਿਆ ਗਿਆ ਸੀ ਜਦੋਂ ਉਹਨਾਂ ਨੇ ਫਿਰ ਇਸ ਨੂੰ ਹਰੀ ਝੰਡੀ ਦਿੱਤੀ ਸੀਗੀ। ਸੋ ਹੁਣ ਰੈਪਰੇਸ਼ਨ ਦੇ ਮਾਮਲੇ ਦੇ ਵਿੱਚ ਨਵੀਂ ਬਹਿਸ ਜਿਹੜੀ ਹੈ ਚਿਰ ਦੀ ਜਿਹੜੀ ਛਿੜੀ ਸੀ ਉਸ ਦੇ ਵਿੱਚ ਇਹ ਚਰਚਾ ਹੁਣ ਆਈ ਆ ਵੀ ਸਭ ਤੋਂ ਪਹਿਲਾਂ ਗੁਲਾਮੀ ਦੇ ਲਈ ਕਾਲੇ ਲੋਕਾਂ ਦੀ ਜਿਹੜੀ ਗੁਲਾਮੀ ਦੇ ਲਈ ਉਹਦੇ ਵਿੱਚ